ਵਾਹਿਗੁਰੂ जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ। ਵੀਅਰਸ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਦੇ ਹੱਕ ਦੇ ਵਿੱਚ ਬੁਲੰਦ ਆਵਾਜ਼ ਉਠਾਉਂਦਿਆਂ ਫਰਮਾਇਆ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹ ਸਾਰੀ 30 ਮਿਲੀਅਨ ਸਿੱਖ ਕੌਮ ਲਈ ਬੜੀ ਫਖਰ ਤੇ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਤੋਂ ਬੱਚੀ ਮਨਵੀਰ ਕੌਰ ਨੇ ਸਮੁੱਚੀ ਸਿੱਖ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 15 ਸਾਲਾ ਮਨਵੀਰ ਕੌਰ ਨੇ ਮੈਟ੍ਰਿਕ ਸੈਕੰਡਰੀ ਸਕੂਲ ਐਗਜ਼ਾਮ ਦੇ ਵਿੱਚ ਕੁੱਲ 1100 ਨੰਬਰਾਂ ਵਿੱਚੋਂ 1035 ਨੰਬਰ ਹਾਸਿਲ ਕਰਕੇ ਟਾਪਰਸ ਦੇ ਵਿੱਚ ਆਪਣਾ ਸਥਾਨ ਬਣਾਇਆ ਹੈ। ਮਨਵੀਰ ਕੌਰ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਦੀ ਸਪੁੱਤਰੀ ਹੈ ਅਤੇ ਉਹ ਬਹੁਤ ਸੁੰਦਰ ਕੀਰਤਨ ਵੀ ਗਾਇਨ ਕਰਦੇ ਹਨ। ਵਿਊਅਰਸ, ਅੱਜ ਦੇ ਇਹ ਵਿਸ਼ੇਸ਼ ਗੱਲਬਾਤ ਅਸੀਂ ਮਨਵੀਰ ਕੌਰ ਅਤੇ ਉਹਨਾਂ ਦੇ ਪਿਤਾ ਭਾਈ ਪ੍ਰੇਮ ਸਿੰਘ ਜੀ ਨਾਲ ਕਰਾਂਗੇ। ਅੱਜ ਮਨਵੀਰ ਕੌਰ ਜੀ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਵੱਲੋਂ ਗਾਇਨ ਕੀਤਾ ਗਿਆ ਸ਼ਬਦ ਤੁਹਾਨੂੰ ਸੁਣਾਉਣਾ ਚਾਹਾਂਗੇ। ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ 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 ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ 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 ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਕੋਟ ਵਿਗਨ ਲਾਥੀ ਪ੍ਰਭ ਸਰਣਾ ਪ੍ਰਗਟੇ ਪਲੇ ਸੰਜੋਗਾ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਵੀਅਰਸ, ਇਹ ਤਾਂ ਤੁਸੀਂ ਮਨਵੀਰ ਕੌਰ ਜੀ ਦਾ ਗਾਇਨ ਕੀਤਾ ਗਿਆ ਸ਼ਬਦ ਆਪਣੀ ਸਕਰੀਨ ਤੇ ਤੁਸੀਂ ਵੇਖਿਆ ਹੈ। ਹੁਣ ਸਾਡਾ ਨਨਕਾਣਾ ਸਾਹਿਬ ਤੋਂ ਮਨਵੀਰ ਕੌਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਮਨਵੀਰ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਨਵੀਰ ਕੌਰ ਜੀ, ਸਭ ਤੋਂ ਪਹਿਲਾਂ ਤਾਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ TV 84 ਨਿਊਜ਼ ਦੇ ਵਿੱਚ।
ਤੇ ਮਨਵੀਰ ਕੌਰ ਜੀ, ਇਸ ਦੇ ਨਾਲ ਅਸੀਂ ਥੈਂਕ ਯੂ। ਯੂ ਵੈਲਕਮ। ਮਨਵੀਰ ਕੌਰ ਜੀ, ਇਸ ਦੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਸਾਨੂੰ ਬਹੁਤ ਮਾਣ ਹੈ, ਫਖਰ ਹੈ ਕਿ ਤੁਸੀਂ ਇੰਨੀ ਟਾਪਰ ਦੀ ਪੋਜੀਸ਼ਨ ਉਹ ਵੀ ਨਨਕਾਣਾ ਸਾਹਿਬ ਦੇ ਵਿੱਚ ਹਾਸਿਲ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਤੁਹਾਡੇ ਕੋਲ ਜਾਣਨਾ ਚਾਹਾਂਗੇ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਇਸ ਬਾਰੇ ਸਾਨੂੰ ਜਾਣਕਾਰੀ ਦਿਓ ਮਨਵੀਰ ਕੌਰ ਜੀ। मैं बहुत ही ज्यादा इस वक्त खुशी महसूस कर रही हूँ, क्योंकि ये बहुत ही मान की गल है कि अज मैं पाकिस्तान च नहीं, पाकिस्तान की संगत ही नहीं बल्कि और मुल्क की जिहड़ी संगत है वो भी मैनू एप्रीशिएट कर रही है। कैनेडा, इंग्लैंड, अमेरिका ਵੱਖ-ਵੱਖ देशों तो कॉल्स आ रही ने ते वो ਵਧਾਈ दे रहे ने, एप्रीशिएट कर रहे ने। मैं गुरु नानक पातशाह दा ते अपने घर वालियां दा, पूरी सिख संगत दा, जगत दा बहुत बहुत धन्यवाद करदी हां जिन्हां ने मैनू इस काबिल समझिया ते मैनू एप्रीशिएट कीता। ते हर उस मामले च, चाहे वो कीर्तन होवे, चाहे वो पढ़ाई दा मामला होवे, उन्हां ने मैनू याद रखिया ते मैनू सराहिया। बहुत बहुत धन्यवाद सिख जगत दा। ਜੀ ਜੀ। ਤੇ ਮਨਵੀਰ ਕੌਰ ਜੀ, ਜਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਵੱਲੋਂ ਸ਼ਬਦ ਜਿਹੜਾ ਤੁਸੀਂ ਗਾਇਨ ਕੀਤਾ ਉਹ ਵੀ ਆਪਣੇ ਵਿਊਅਰਸ ਨੂੰ ਦਿਖਾਇਆ। ਤੁਸੀਂ ਕੀਰਤਨ ਵੀ ਬਹੁਤ ਸੋਹਣਾ ਕਰਦੇ ਹੋ, ਤੁਸੀਂ ਪ੍ਰੇਅਰ ਵੀ ਬਹੁਤ ਸੋਹਣੀ ਕਰਦੇ ਹੋ, ਤੁਸੀਂ ਟਾਪਰ ਦੀ ਪੋਜੀਸ਼ਨ ਹਾਸਲ ਕੀਤੀ ਹੈ। ਤੁਹਾਨੂੰ ਇਸ ਸਭ ਨੇ ਕਿਸ ਨੇ ਪ੍ਰੇਰਿਤ ਕੀਤਾ, ਤੁਹਾਨੂੰ ਕਿਸ ਨੇ ਮੋਟੀਵੇਟ ਕੀਤਾ ਇਸ ਸਭ ਦੇ ਲਈ? ਕੀਰਤਨ ਵਾਲੀ ਜਿਹੜੀ ਗੱਲ ਹੈ ਉਹ ਸਾਡੇ ਖਾਨਦਾਨੀ ਇੱਕ ਹੈ। ਜਿਵੇਂ ਸਾਡੇ ਭੂਆ ਜੀ ਸਨ, ਉਹ ਪਹਿਲੇ ਕੀਰਤਨ ਕਰਦੇ ਸਨ। ਉਹਨਾਂ ਨੂੰ ਵੇਖ ਵੇਖ ਕੇ ਉਹਨਾਂ ਦੇ ਨਾਲ ਬੈਠਣਾ, अपनी भूआ नूं सुनना, उन्हां दे नाल गुरुद्वारे च बैठना, ते उन्हां दे नाल मेरे पापा जी वो तबला वजाउंदे सन, उन्हां नूं वेखना। ते इस तरह जो कीर्तन दा शौक सी वो एक पैदाइशी जदों जिस तरह वड्डे होंदे गए वो जिहड़ा शौक सी वो परवान चढ़दा गया। ते जिवें ही अज अपनी 15 साल उम्र हुई ते फिर गुरु नानक पातशाह ने इन्नी कृपा कीती कि असीं हुण आपे कीर्तन कर सकदे हां। ਤੇ ਡੈਡੀ ਜਿਹੜੇ ਨੇ ਉਹ ਸਾਡੇ ਨਾਲ ਤਬਲਾ ਪਲੇ ਕਰਦੇ ਨੇ ਤੇ ਇਸੀ ਜਨਮ ਸਥਾਨ ਵਿਖੇ ਸਾਡਾ ਨੰਬਰ ਹੁੰਦਾ ਹੈ ਤੇ ਉੱਥੇ ਅਸੀਂ ਕੀਰਤਨ ਕਰਦੇ ਹਾਂ। ਜੀ ਜੀ। ਔਰ ਜਿਹੜੀ ਪੜ੍ਹਾਈ ਦੀ ਗੱਲ ਹੈ ਉਹ ਜਿਹੜੇ ਮੇਰੇ ਫਾਦਰ ਨੇ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਤੇ ਮੇਰਾ ਆਪਣਾ ਵੀ ਬਹੁਤ ਸ਼ੌਕ ਹੈ। ਇਸ ਵਾਸਤੇ ਜਿਹੜੀ ਹੈ ਉਹ ਪੜ੍ਹਾਈ ਜਿਹੜੀ ਹੈ ਉਹ ਇਸੇ ਵਾਸਤੇ ਜੋ ਹੈ ਮੇਰੇ ਵਿੱਚ ਮੋਟੀਵੇਸ਼ਨ ਪੈਦਾ ਹੁੰਦੀ ਹੈ ਕਿ ਮੈਂ ਕੁਝ ਕਰਾਂ ਅੱਗੇ ਕੌਮ ਦੇ ਵਾਸਤੇ। ਜੀ ਜੀ। ਤਾਂ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਆਪਣਾ ਵੀ ਸ਼ੌਂਕ ਹੈ ਪੜ੍ਹਾਈ ਕਰਨ, ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੀ ਗੋਲਸ ਨੇ, ਫਿਊਚਰ ਦੇ ਕੀ ਪਲਾਨਸ ਨੇ, ਤੁਸੀਂ ਜ਼ਿੰਦਗੀ ਦੇ ਵਿੱਚ ਕੀ ਬਣਨਾ ਚਾਹੁੰਦੇ ਹੋ, ਕਿਸ ਰਾਹ ਤੇ ਜਾਣਾ ਚਾਹੁੰਦੇ ਹੋ, ਇਸ ਬਾਰੇ ਵੀ ਸਾਨੂੰ ਦੱਸੋ। ਸਭ ਤੋਂ ਪਹਿਲਾਂ ਤੇ ਜਿਹੜੀ ਮੇਰੇ ਦਿਲ 'ਚ ਹੈ ਕਿ ਮੈਂ ਸਿੱਖ ਜਗਤ ਦਾ ਨਾਮ ਇੱਕ ਡਾਕਟਰ ਬਣ ਕੇ ਰੋਸ਼ਨ ਕਰ ਸਕਾਂ। ਇਸ ਦੁਨੀਆ ਵਿੱਚ ਜਿੰਨੇ ਵੀ ਯਾਨੀ ਕਿ ਸਿੱਖ ਜਗਤ ਹੈ ਉਹ ਮੇਰਾ ਨਾਮ सुन के फख्र महसूस करन कि जी एक ऐसी सिख बच्ची है जो एक मुसलमान कंट्री विच एक डॉक्टर बन के उभरी। मैं पूरी सिख जगत मुस्लिम जेडे लोग हैं, जेडे भी मजदूर लोग हैं, डॉक्टर बन के उन्हां दी मदद करना चाहती हूँ ताकि वो कल याद करन कि गुरु नानक पातशाह की धरती भी रहने वाली है। गुरु नानक पातशाह की एक कह लो कि एक बंदगी है कि उन्होंने जानू जिहड़ा प्रचार दिता कि लोगों की मदद करो, वंड के छको, असीं पूरा उतर रहे हैं। साडी ये कोशिश है कि असीं अगे कौम की खिदमत डॉक्टर बन के करिए। ਜੀ ਜੀ। ਤੇ ਬਹੁਤ ਚੰਗਾ ਖਿਆਲ ਹੈ। ਤੇ ਅਸੀਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਪੂਰੇ ਆਲ ਓਵਰ ਦਾ ਵਰਲਡ ਤੋਂ ਸਿੱਖ ਕੌਮ ਦੇ ਫੋਨ ਆ ਰਹੇ ਨੇ, ਪਰ ਜਿਸ ਤਰ੍ਹਾਂ ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਮਾਣ ਤੇ ਫਖਰ ਹੈ ਤੁਹਾਡੇ ਤੇ ਕਿ ਤੁਸੀਂ ਇੰਨੀ ਚੰਗੀ ਕਾਮਯਾਬੀ ਹਾਸਲ ਕੀਤੀ ਹੈ। ਪਰ ਜਿਸ ਤਰ੍ਹਾਂ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਹੋ, ਪਾਕਿਸਤਾਨ ਦੇ ਵਿੱਚ ਰਹਿੰਦੇ ਹੋ, ਜਿਹੜੀ ਪਾਕਿਸਤਾਨ ਦੀ ਕਮਿਊਨਿਟੀ, ਹੋਰ ਕਮਿਊਨਿਟੀਜ਼, ਮੁਸਲਮਾਨ ਜਾਂ ਕੋਈ ਹੋਰ ਈਸਾਈ ਭਾਈ ਨੇ, ਉਹਨਾਂ ਦਾ ਕੀ ਰਵੱਈਆ ਹੈ ਕਿਉਂਕਿ ਤੁਸੀਂ ਇੰਨੀ ਕਾਮਯਾਬੀ ਹਾਸਲ ਕੀਤੀ, ਉਹਨਾਂ ਦਾ ਕੀ ਰਿਐਕਸ਼ਨ ਹੈ ਤੁਹਾਡੇ ਵੱਲ? पाकिस्तान के लोगों का? हाँ जी। पाकिस्तान के लोग बहुत ही ज्यादा इस मेरी जिहड़ी है कामयाबी से खुश होए ने ते साडी इत्थे दी संगत है 2-3 दिन हो गए ने रिजल्ट से आए ते साडे घर च जिहड़ी है वो जिहड़ी सिख संगत है वो आ रही है, ਵਧਾਈ दे रही ने। हाँ जी। ते हसनमदाल गई सी पंजा साहब दर्शन वास्ते, उधर भी सिख संगत ने मैंने बहुत एप्रीशिएट किया। उन्होंने बहुत यानी कि बहुत सिख जगत ने मैंने सराहिया कि जी आज तुहाडे बहुत अच्छे मार्क्स ने। पूरी सिख जिहड़े ने ननकाना साहब विच उन्होंने भी बहुत मैंने एप्रीशिएट किया ते वो बहुत ज्यादा खुश ने।
ਜੀ ਜੀ ਤੇ ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਲਾਈਕ ਇੰਨਾ ਥੋੜਾ ਟਾਈਮ ਹੁੰਦਾ ਤੁਸੀਂ ਉਸ ਦੇ ਵਿੱਚ ਟਾਪਰਸ ਵੀ ਕੀਤਾ ਤੁਸੀਂ 15 ਸਾਲ ਦੇ ਹੋ ਪੜ੍ਹਾਈ ਵੀ ਕਰਦੇ ਹੋ ਕੀਰਤਨ ਵੀ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਆਪਣਾ ਟਾਈਮ ਕੱਢਦੇ ਹੋ ਕੀਰਤਨ ਤੇ ਪੜ੍ਹਾਈ ਦੇ ਲਈ ਕੀਰਤਨ ਤੇ ਇਸ ਤਰ੍ਹਾਂ ਹੈ ਨਾ ਕਿ ਸਾਡੇ ਜਿਹੜੇ ਪਾਕਿਸਤਾਨ 'ਚ ਹੈ ਮੇਰੀ ਜ਼ਿਆਦਾ ਇੰਪੋਰਟੈਂਸ ਜੋ ਹੈ ਕੀਰਤਨ ਨੂੰ ਹੁੰਦੀ ਹੈ ਜੀ। ਕਿਉਂਕਿ ਪਹਿਲਾ ਨਾਮ ਗੁਰੂ ਨਾਨਕ ਪਾਤਸ਼ਾਹ ਦਾ ਹੁੰਦਾ ਹੈ ਤੇ ਜੀ। ਫਿਰ ਅੱਗੇ ਪੜ੍ਹਾਈ ਹੁੰਦੀ ਹੈ ਕਿਉਂਕਿ ਉਹਨਾਂ ਦਾ ਨਾਂ ਨਾ ਹੋਵੇ ਤਾਂ ਪੜ੍ਹਾਈ ਹੁੰਦੀ ਨਹੀਂ ਅਵਲ ਗੱਲ ਤਾਂ ਇਹ ਹੈ ਜੀ ਤੇ ਅਸੀਂ ਉੱਠਦੇ ਹਾਂ ਸੁਬਾਹ ਕੀਰਤਨ ਵਾਸਤੇ ਜਾਂਦੇ ਆ ਉੱਥੇ ਗੁਰਦੁਆਰੇ 'ਚ ਕੀਰਤਨ ਪਲੇ ਕਰਦੇ ਹਾਂ ਨਿਤਨੇਮ ਸਾਹਿਬ ਦਾ ਪਾਠ ਕਰਦੇ ਹਾਂ ਜੀ। ਉਸ ਤੋਂ ਬਾਅਦ ਆ ਕੇ ਜਿਹੜਾ ਹੈ ਸਾਡੀ ਪੜ੍ਹਾਈ ਸਟਾਰਟ ਹੁੰਦੀ ਹੈ ਸੁਬਾਹ 5:30 ਵਜੇ ਪੜ੍ਹਾਈ ਵਾਸਤੇ ਬੈਠਣਾ ਤੇ ਫਿਰ 8 ਵਜੇ ਤੱਕ ਜਿਹੜੇ ਪੜ੍ਹਾਈ ਕਰਨੀ ਫਿਰ ਨਾਸ਼ਤਾ ਕਰਕੇ ਸਕੂਲ ਚਲ ਜਾਣਾ ਸਕੂਲ ਦੇ ਵਿੱਚ ਪੜ੍ਹਾਈ ਕਰਨਾ ਤੇ ਉਧਰ ਤੋਂ ਬਾਅਦ ਆ ਕੇ ਜਿਹੜਾ ਹੈ 3-4 ਵਜੇ ਫਿਰ ਖਾਣਾ ਖਾਣਾ ਰਹਿਰਾਸ ਸਾਹਿਬ ਦਾ ਪਾਠ ਕਰਨਾ ਤੇ ਉਸ ਜੀ। ਤੋਂ ਬਾਅਦ ਜਿਹੜਾ ਹੈ ਫਿਰ ਕੀਰਤਨ ਅਗਰ ਗੁਰਦੁਆਰੇ 'ਚ ਟਾਈਮ ਮਿਲੇ ਪਲੇ ਕਰਨਾ ਤੇ ਫਿਰ ਗੁਰਦੁਆਰੇ 'ਚ ਕੀਰਤਨ ਦਾ ਟਾਈਮ ਵੀ ਮਿਲਦਾ ਰਹਿੰਦਾ ਹੈ ਹਾਂਜੀ। ਤੇ ਨਾਲ ਜਿਹੜੀ ਹੈ ਉਹ ਗੁਰਦੁਆਰੇ ਤੋਂ ਆ ਕੇ ਜਿਹੜਾ ਹੈ ਆਪਣੀ ਪੜ੍ਹਾਈ ਵੀ ਹੋ ਜਾਂਦੀ ਹੈ ਜੀ। ਤੇ ਗੁਰੂ ਨਾਨਕ ਪਾਤਸ਼ਾਹ ਸਾਰੇ ਹੀ ਆਪੇ ਸੰਭਾਲ ਲੈਂਦੇ ਨੇ ਜਿਹੜਾ ਜੀ। ਵੀ ਤੇ ਜਿਹੜੇ ਮੈਂ ਮੇਰੇ ਕੋਲ ਹੋ ਸਕੇ ਮੈਂ ਉਹ ਕਰਦੀ ਰਹਿੰਦੀ ਹਾਂ ਨਾਲ ਨੂੰ ਜੀ ਜੀ ਤੇ ਮਨਵੀਰ ਕੌਰ ਸਾਡੇ ਕੋਲ ਥੋੜਾ ਜਿਹਾ ਟਾਈਮ ਰਹਿ ਗਿਆ 1.5 ਮਿੰਟ ਰਹਿ ਗਿਆ ਐਟ ਦੀ ਐਂਡ ਕਿਉਂਕਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਗੱਲਬਾਤ ਕਰ ਰਹੇ ਹੋ ਤੁਸੀਂ ਜਿਹੜੇ ਆਪਣੀ ਨਨਕਾਣਾ ਸਾਹਿਬ ਦੀ ਧਰਤੀ ਇਸ ਪਵਿੱਤਰ ਧਰਤੀ ਤੋਂ ਤੁਸੀਂ ਸਾਡੇ ਬਾਹਰ ਦੇ ਦੇਸ਼ ਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਬਾਹਰ ਦੇ ਦੇਸ਼ ਨੂੰ ਇਹੀ ਪ੍ਰੇਰਨਾ ਦੇਣਾ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਨੇ ਮੈਨੂੰ ਇਹਨਾਂ ਯਾਦ ਰੱਖਿਆ ਮੈਨੂੰ ਐਪਰੀਸ਼ੀਏਟ ਕੀਤਾ ਤੇ ਅੱਜ ਅਮਰੀਕਾ ਦੀ ਨਿਊਜ਼ ਤੇ ਵੀ ਮੇਰਾ ਨਾਮ ਆਉਂਦਾ ਹੈ ਜੀ। ਤੇ ਮੇਰੇ ਲਈ ਵੀ ਬੜੀ ਮਾਣ ਦੀ ਗੱਲ ਹੈ ਪਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਸਟਾਰਟ ਕੀਤੇ ਸੀ ਕਿ ਸੋਚਿਓ ਮੰਦਾ ਆਖੀ ਹੈ ਜਿੱਜਾ ਮੇਰਾ ਜਾਨ ਬਿਲਕੁਲ ਕੁੜੀਆਂ ਕਿਸੇ ਤੋਂ ਵੀ ਕੰਮ ਨਹੀਂ ਨੇ ਇਹਨਾਂ ਨੂੰ ਇੰਨਾ ਹੀ ਹੱਕ ਦੇਣਾ ਚਾਹੀਦਾ ਹੈ ਜਿੰਨਾ ਕਿ ਮੁੰਡਿਆਂ ਨੂੰ ਦਿੱਤਾ ਜੀ, ਜਾਂਦਾ ਹੈ ਜੀ। ਮੇਰੀ ਇਸੇ ਗੱਲ ਤੇ ਜ਼ੋਰ ਹੈ ਕਿ ਅੱਜ ਜਿਸ ਤਰ੍ਹਾਂ ਮੇਰੇ ਮਾਪਿਆਂ ਨੇ ਮੈਨੂੰ ਸਪੋਰਟ ਕੀਤਾ ਅੱਗੇ ਮੈਨੂੰ ਪੜ੍ਹਨ 'ਚ ਇਹਨਾਂ ਨੇ ਬਾਹਰ ਤਰ੍ਹਾਂ ਦੀ ਜਿਹੜੀ ਹੈ ਫੈਸਿਲਿਟੀ ਮੈਨੂੰ ਦਿੱਤੀ ਜੀ। ਕਿ ਤੁਸੀਂ ਵੀ ਆਪਣੀ ਧੀਆਂ ਨੂੰ ਇਸ ਫੈਸਿਲਿਟੀਜ਼ ਦਿਓ ਤਾਂ ਕਿ ਬਿਲਕੁਲ। ਕੱਲ ਅਗਰ ਉਹਨਾਂ ਦਾ ਨਾਂ ਹੈ ਤਾਂ ਉਹਨਾਂ ਦੇ ਨਾਂ ਦੇ ਨਾਲ ਤੁਹਾਡਾ ਵੀ ਨਾਂ ਯਾਦ ਕੀਤਾ ਜਾਏ ਜੀ ਬਿਲਕੁਲ ਬਹੁਤ ਸੋਹਣਾ ਤੁਸੀਂ ਮੈਸੇਜ ਦਿੱਤਾ ਪੂਰੀ ਸਿੱਖ ਕੌਮ ਨੂੰ ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਆਫ ਕੋਰਸ ਤੁਸੀਂ ਆਪਣੇ ਸੋਹਣੇ ਵਰਡਸ ਆਪਣੇ ਵਿਚਾਰ ਵੀ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਥੈਂਕ ਯੂ ਸੋ ਮਚ ਫॉर दैट ਮਨਵੀਰ ਕੌਰ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ Viewers, वक्त हो गया एक छोटे से ब्रेक था. Keep watching News TV 84. We'll be right back after a short break.